व्यूअर्स वेलकम बैक टू प्रोग्राम। सो व्यूअर्स एंड द सैक्शन च आपां गलबात करन जा रहे हैं कि शेरनी कुलविंदर कौर वालों कंगना रनौत ते जड़िया थप्पड़ अजे भी गूंजा पा रहा है। सो इस बाबत सानू भैन अमरजोत कौर दी जिहड़ी लिखत है वसूल हुई है, जिहड़ी आपां तुहाडे नाल शेयर करन जा रहे हैं और नाल जिहड़े तुहाडे मैसेज ने लाइव वो भी आपां एंटरटेन करांगे। सो असीं चाहांगे कि तुसीं इस तरह बने रहना देखण सुनण लई एंड लिखण लई। तुहाडा सब दा बहुत बहुत धन्नवाद जी। डॉक्टर साहब की कहना चाहते? देखो ਅਸੀਂ ਆਪਣੇ ਵਿਊਅਰਸ ਨੂੰ ਦੱਸ ਦਈਏ ਕਿ ਸਾਡੀ ਜਿਹੜੀ sos@tv84.tv ਈਮੇਲ ਬਲੌਕ ਸੀ ਉਹ ਅਸੀਂ ਬੜੇ ਔਖੇ ਸੌਖੇ ਹੋ ਕੇ ਚਾਲੂ ਦੁਬਾਰਾ ਹੋਈ ਹੈ। ਅੱਛਾ। ਔਰ ਕੁਝ ਜਿਹੜੀਆਂ ਚਿੱਠੀਆਂ ਪਿਛਲੀਆਂ ਸੀ ਪਾਈਪ ਉਹਦੇ 'ਚ ਪਈਆਂ ਉਹ ਵੀ ਸਾਨੂੰ ਮਿਲੀਆਂ ਨੇ, ਲੇਕਿਨ ਕੁਝ ਜਿਹੜੀਆਂ ਨੇ ਸ਼ਾਇਦ ਉਹ ਕਾਫੀ ਦੇਰ ਤੋਂ ਅਸੀਂ ਨਹੀਂ ਸੀ ਰਿਟਰੀਵ ਕਰ ਪਾ ਰਹੇ। ਅੱਛਾ। ਔਰ ਅੱਜ ਹੀ ਇੱਕ ਜਿਹੜੀ 6 ਜੂਨ ਦੀ ਸਾਨੂੰ ਉਹਨਾਂ ਨੇ ਭੇਜੀ ਹੋਈ ਸੀ ਭੈਣ ਜੀ ਅਮਨਜੋਤ ਕੌਰ ਜੀ। ਔਰ ਅਸੀਂ ਇਹ ਵੀ ਕਹਾਂਗੇ ਕਿ ਵੀ ਜਿਨ੍ਹਾਂ ਨੇ ਉਸ ਤੋਂ ਪਹਿਲਾਂ ਵੀ ਲਿਖਿਆ ਨੇ, ਜਿਵੇਂ ਭੈਣ ਜੀ ਗੁਰਪ੍ਰੀਤ ਕੌਰ ਹੋਰਾਂ ਦੀਆਂ ਕੁਝ 2-3 ਮਿਲੀਆਂ, ਉਹ ਸਾਨੂੰ ਦੁਬਾਰਾ ਵੀ ਭੇਜਣ ਇਸ ਈਮੇਲ ਦੇ ਉੱਤੇ ਹੀ। ਔਰ ਅਸੀਂ ਇਹ ਸਾਂਝੀ ਕਰ ਰਹੇ ਹਾਂ ਕਿਉਂਕਿ ਉਹਨਾਂ ਨੇ ਪੰਜਾਬੀ ਵੂਮਨ ਸਲੈਪਸ ਕੰਗਣਾ ਦੇ ਥੱਲੇ ਬਰੀਫ ਇੱਕ ਲੈਟਰ ਲਿਖਿਆ ਔਰ ਮੈਨੂੰ ਲੱਗਾ ਕਿ ਵੀ ਜਿੱਥੇ ਬਾਕੀ ਸਾਰੀ ਸੈਲੀਬ੍ਰੇਸ਼ਨ ਤਾਂ ਹੋਈ ਹੈ ਪੰਜਾਬੀ ਗੈਰਤ ਦੀ, ਅਣਖ ਦੀ, ਸਿੰਘਣੀਆਂ ਦੀ ਅਣਖ ਔਰ ਗੈਰਤ ਦੀ, ਸੋ ਭੈਣ ਜੀ ਅਮਨਜੋਤ ਕੌਰ ਹੋਰਾਂ ਦੇ ਪਰਸਪੈਕਟਿਵ ਤੋਂ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੇ ਇਸ ਸੈਕਟਰ ਨੂੰ ਕਿਵੇਂ ਲਿਆ। ਔਰ ਉਹਨਾਂ ਨੇ ਕਿਹਾ, ਆਈ ਐਮ ਸੋ ਹੈਪੀ that Sikhs and Punjabis have not lost their ankh and spirit of Bhai Beyant Singh and Bhai Satwant Singh type shaheed lives on। कि भाई अज भी वो जिहड़ी अणख और गैरत भाई बेअंत सिंह सतवंत सिंह ने दिखाई, उदी स्पिरिट उसका जज्बा अज भी बराबर जिउंदा है। दिस इज सो सैटिस्फाइंग एस्पैशली इन घल्लूकारा वीक। हुण वापरिया भी 6 तरीक उन्होंने कहा कि भी ये अणख वो भी ਜਿਹੜੀ ਹੈ ਉਸ ਦਾ ਰਿਮਾਈਂਡਰ ਹੈ ਜੀ। ਈਵਨ ਬੈਟਰ ਟੂ ਸੀ ਏ ਯੰਗ ਵੂਮਨ CISF ਕਾਂਸਟੇਬਲ ਟੂ ਸਲੈਪ ਕੰਗਣਾ ਰਣੌਤ ਐਟ ਚੰਡੀਗੜ੍ਹ 에ਅਰਪੋਰਟ ਕਿ ਵੀ ਇਹਨਾਂ ਦੀ ਅਹੁਦੇਦਾਰ CISF ਦੀ ਉਸ ਨੇ ਕੰਗਣਾ ਰਣੌਤ ਦੇ ਥੱਪੜ ਜੜਿਆ ਚੰਡੀਗੜ੍ਹ 에ਅਰਪੋਰਟ ਤੇ। ਕੰਗਣਾ ਵਾਜ਼ ਫਲਾਈਂਗ ਟੂ ਹਾਈ ਆਫਟਰ ਵਿਨਿੰਗ ਇਲੈਕਸ਼ਨਸ, ਦਾ ਵੂਮਨ ਬ੍ਰੌਟ ਹਰ ਬੈਕ ਟੂ ਅਰਥ ਕਿ ਉਹ ਜਿੱਤਣ ਤੋਂ ਬਾਅਦ ਉੱਡ ਰਹੀ ਸੀ ਹਵਾ 'ਚ ਤੇ ਬੀਬੀ ਨੇ ਜਿਹੜਾ ਉਸ ਨੂੰ ਕੁਲਵਿੰਦਰ ਕੌਰ ਨੇ ਜ਼ਮੀਨ ਦੇ ਉੱਤੇ ਵਾਪਸ ਪਟਕ ਦਿੱਤਾ। Did you see video of that brave girl confronting Kangana? She said, मेरी माँ बैठी थी उस संघर्ष में, जब तूने बयान दिया था किसानों के खिलाफ। She घिराउड Kangana and slapped her for insulting her mother and other Kisans who sat there in ਧਰਨਾ। और वाकई बिफरी हुई शेरनी वांग ਬੀਬੀ ਜਿਹੜੀ ਆ ਉਹ ਕਹਿ ਰਹੀ ਹੈ ਔਰ ਚੇਸਟ ਹਿੰਦੀ ਦੇ ਵਿੱਚ ਜਿਹੜਾ ਉਹਨਾਂ ਨੇ ਭੈਣ ਜੀ ਨੇ ਰਿਪੀਟ ਕੀਤਾ, ਉਹ ਕਹਿੰਦੇ ਮਜ਼ਾ ਆ ਗਿਆ ਸਰ। ਵਾਕਈ ਉਹ ਮਜ਼ਾ ਅਕ੍ਰੋਸ ਦਾ ਗਲੋਬ ਜਿਹੜਾ ਅਣਖੀ ਸਿੱਖਾਂ ਨੇ ਮਹਿਸੂਸ ਕੀਤਾ, ਮਜ਼ਾ ਲਿਆ। ਆਈ ਐਮ ਸੋ ਪ੍ਰਾਊਡ that we have such ਅਣਖ in even our women, even till date ਕਿ ਸਾਡੀਆਂ ਔਰਤਾਂ 'ਚ ਵੀ ਹੈ, ਅੱਜ ਤੱਕ ਵੀ ਹੈ। ਸੈਲਿਊਟ ਦਾ ਸ਼ੇਰਨੀ ਕਿ ਸ਼ੇਰਨੀ ਨੂੰ ਸਲਾਮ। But I fear for her safety as she has been recorded on camera and media is calling her unprofessional, outrageous, and she has no right to cross limits or violate boundaries of her duty। उन्होंने कहा भी मैं उन्होंने सुरक्षा बारे चिंतित है क्योंकि जो भी किया उन्होंने कैमरे ते किया, मीडिया भी जिहड़ा उन्होंने अनप्रोफैशनल और काफ़ी ट्रोलिंग कर रहा है। ਰਾਦਰ ਮੈਂ ਸਮਝਦਾ ਵੀ ਜਿਵੇਂ ਜੇ ਸ਼ਾਇਦ ਮੀਡੀਆ ਸਾਹਮਣੇ ਕਲਿੱਪ ਬਾਹਰ ਵਾਲਾ ਨਾ ਆਉਂਦਾ ਤੇ ਇਹ ਸਟੋਰੀ ਨੂੰ ਪੀ ਜਾਂਦੇ, ਅੰਦਰੋਂ ਅੰਦਰ ਉਹਨੂੰ ਕੁਛ ਤਾਂ ਕੁਛ ਸਸਪੈਂਡ ਵੀ ਕੀਤਾ ਹੁੰਦਾ, ਕੋਈ ਹੋਰ ਵੀ ਚਾਰਜ ਲਾਇਆ ਹੁੰਦਾ। ਸੋ ਮੈਂ ਸਮਝਦਾ ਕਿ ਵੀ ਇਹ ਡਬਲ ਐਜਡ ਸੌਰਡ ਹੀ ਹੈ। ਬਾਹਰ ਆਉਣਾ ਜਾਂ ਦੂਜਾ ਇਹਦੇ ਬਾਰੇ ਹਰ ਇੱਕ ਦੀ ਦਿਲਚਸਪੀ ਵੀ ਹੈ ਔਰ ਮਦਦ ਵੀ ਸਿੱਖ ਕੌਮ ਵੱਲੋਂ ਔਰ ਈਵਨ ਜਸਟਿਸ ਲਵਿੰਗ ਹੋਰ ਲੋਕਾਂ ਵੱਲੋਂ ਵੀ ਆਈ ਹੈ। ਹਰਿਆਣਾ CM BJP leaders are pushing for action against her and Hindutva leaders are targeting her। ਜ਼ਾਹਰ ਹੈ ਕਿ ਉਹ ਇਹਨਾਂ ਦਾ ਟ੍ਰੋਲਿੰਗ ਹੈ। I hope girl is safe because her videos are all over internet now। ਉਹਨਾਂ ਦੇ ਬ੍ਰਦਰ ਸ਼ੇਰ ਸਿੰਘ ਵੀ ਉਹਨਾਂ ਨੂੰ ਮਿਲ ਕੇ ਭੈਣ ਨੂੰ ਆਏ ਨੇ ਔਰ ਉਹਨਾਂ ਨੇ ਤੇ ਰਾਦਰ ਇਹ ਕਿਹਾ ਵੀ ਬਿਲਕੁਲ ਗਲਤ ਉਹਨਾਂ ਦੇ
ਜਿਹੜਾ CISF ਦੇ IG ਨੇ ਕਿਹਾ ਸੀ ਜੀ ਸ਼ੀ ਇਜ਼ ਐਪੋਲੋਜੈਟਿਕ, ਉਹਨੇ ਕਿਹਾ ਬਿਲਕੁਲ ਉਹਨੇ ਮਾਫੀ ਨਹੀਂ ਮੰਗੀ, ਉਹ ਕਹਿੰਦੇ ਵੀ ਮੈਂ ਜੋ ਕੀਤਾ ਠੀਕ ਕੀਤਾ। I hope Punjab government, Sikh organizations, lawyers, farmer organizations, SGPC come to aid of this bold woman। ਇਹਦਾ ਸਾਥ ਦਿਓ ਸਾਰੇ। ਵੈਸੇ ਆਲਰੇਡੀ ਸਾਰੇ ਨਾਲ ਈਵਨ ਇਸ ਮੁੱਦੇ ਤੇ, ਹਾਲਾਂਕਿ ਮੈਨੂੰ ਲੱਗਦਾ ਸੀ ਵੀ ਭਗਵੰਤ ਮਾਨ ਕੀ ਕਹੇਗਾ ਕੀ ਨਹੀਂ, ਪਰ ਉਹਨੇ ਵੀ ਗੋਲ-ਮੋਲ ਜਿਹਾ ਕਰਕੇ ਜਿਹੜਾ ਸਪੋਰਟਿਵ ਲਾਈਨ ਹੀ ਰੱਖੀ ਹੈ। ਸਿੱਖ ਕੌਮ ਤਾਂ ਨਿਕਲੀ ਹੈ, ਵਕੀਲਾਂ ਦੀ ਟੀਮ ਵੀ ਹੈ। ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਵੀ ਇਸ ਦੇ ਉੱਤੇ ਅੱਗੋਂ ਕੀ ਹੁੰਦਾ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਆਪਾਂ ਆਪਣੇ ਵਿਊਅਰਸ ਦੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਮੁਹੰਮਦ ਜਾਵੇਦ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਜੂਨ 84 ਜ਼ਖਮ ਰਿਸ਼ਤੇ ਖਾਲਸਾ ਜ਼ਿੰਦਾਬਾਦ ਕਹਿੰਦੇ, ਬੂਟਾ ਸਿੰਘ ਖਾਲਸਾ ਰਾਜ ਹੀ ਹੱਲ ਹੈ। ਨਿਰਮਲ ਸੰਦਰ ਜੀ, ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV4 ਜ਼ਿੰਦਾਬਾਦ, ਪੰਜਾਬ ਆਲ ਪ੍ਰੋਬਲਮਸ ਹੱਲ, ਖਾਲਿਸਤਾਨ ਵੀਰੋ ਜਾਗੋ, ਵੋਟਾਂ ਪਾ ਕੇ ਖਾਲਿਸਤਾਨ ਬਣਾਓ, ਖਾਲਸਾ ਜ਼ਿੰਦਾਬਾਦ। ਸੁਖਦੀਪ ਸੋਇਤਾ ਬ੍ਰਾਹਮਣ ਦੇ ਕਹਿੰਦੇ ਨੇ, ਮੰਦਰ ਜਾ ਕੇ ਵੇਖ ਲੈਣਾ ਕਿ ਸਾਰੇ ਫਿਰ ਪਤਾ ਲੱਗ ਜਾਏਗਾ ਕਿ ਬ੍ਰਾਹਮਣ ਦੀ ਸੋਚ ਕੀ ਹੈ। ਬਿਲਕੁਲ ਠੀਕ ਕਿਹਾ ਉਹਨਾਂ ਨੇ। ਔਰ ਆਸਾਨ ਫਰਮੋਸ਼ ਉਹ ਤਾਂ ਉਹਨਾਂ ਨੇ ਪ੍ਰੈਜ਼ੀਡੈਂਟ ਉਹਨੂੰ ਦ੍ਰੋਪਦੀ ਨੂੰ ਵੜਨ ਹੀ ਨਹੀਂ ਦਿੱਤਾ ਉੱਥੋਂ ਦੇ ਮੰਦਰ 'ਚ, ਦਿੱਲੀ ਦੇ ਵੀ। ਔਰ ਉੜੀਸਾ ਜਗਨਨਾਥਪੁਰੀ ਗਈ ਹੈ, ਪੌੜੀਆਂ 'ਚੋਂ ਹੀ ਪਾਂਡਿਆਂ ਨੇ ਵਾਪਸ ਭਜਾ ਦਿੱਤਾ। ਇਹੀ ਹਾਲ ਉਹਨਾਂ ਦਾ ਰਾਸ਼ਟਰਪਤੀ ਕੋਵਿੰਦ ਦਾ ਸੀ, ਉਹ ਵੀ ਦਲਿਤ ਸੀ ਇਸ ਤੋਂ ਪਹਿਲਾਂ, ਉਹਦੇ ਨਾਲ ਵੀ ਇਹ ਹੋਇਆ ਜੀ। एहसान फरमोश हिंदुस्तानी कहने, राज करेगा खालसा, आकी रहे ना कोई ख्वारे सब मिलेंगे, बचे शरण जो होए, राज बिना न धर्म चले हैं, धर्म बिना सब दले मले हैं, खालसा जिंदाबाद उन्होंने किया है। और इस तरह बलिहार सिंह कंग जी फतेह बुलाते ने। सुखदीप सोहिता जी कहते हैं कि सिखा नूं ਇਹ ਛੋਟੀ ਕਾਸਟ ਦਾ ਧਰਮ ਸਮਝਦੇ ਨੇ ਔਰ ਉਹ ਸਿੱਖਾਂ ਨੂੰ ਹੀ ਸ਼ੂਦਰ ਸਮਝਦੇ ਨੇ। ਬਿਲਕੁਲ। ਪ੍ਰਭਕੌਰ ਜੀ ਸੰਗਤ, ਜਮਨਾ ਨਗਰ, ਹਰਿਆਣਾ, ਇੰਡੀਆ। ਸੁਖਦੀਪ ਸੋਹਿਤਾ ਜੀ, ਸ਼ੁਕਰੀਆ ਭੈਣ ਜੀ ਪ੍ਰਭ ਕੌਰ ਜੀ, ਤੁਸੀਂ ਇੰਨੀ ਦੂਰੋਂ ਜਾ ਕੇ ਸਵੇਰੇ ਦੇਖਦੇ ਹੋ ਪ੍ਰੋਗਰਾਮ ਨੂੰ। ਬਿਲਕੁਲ। ਸੁਖਦੀਪ ਸੋਹਿਤਾ ਜੀ ਕਹਿੰਦੇ ਚਮਕੀਲਾ ਮੂਵੀ ਵੀ ਇਸ ਕਰਕੇ ਪ੍ਰਮੋਟ ਕੀਤੀ ਜੀ। ਔਰ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਗੁਰੂ ਜੀ ਦੇ ਇਕੁਅਲ ਬਾਣੀ ਨੂੰ ਪਲੇਸ ਦਿੱਤਾ, ਪਰ ਇਹ ਲੋਕ ਪਤਾ ਨਹੀਂ ਕਿਉਂ ਨਹੀਂ ਸਮਝਦੇ। ਔਰ ਦੇਖੋ ਪ੍ਰੋਪੇਗੈਂਡੇ ਦਾ ਜਿਹੜਾ ਉਹ ਅਸਰ ਹੁੰਦਾ ਹੈ। ਹਾਲਾਂਕਿ ਬਾਈ ਐਂਡ ਲਾਰਜ ਜਿਹੜਾ ਉਹ ਸਿਆਣੇ ਜਿਹੜੇ ਇਹਨਾਂ ਦੇ ਸਕਾਲਰ ਨੇ ਜਾਂ ਦੂਜੇ, ਉਹ ਸਮਝਦੇ ਨੇ ਕਿ ਵੀ ਇਹ ਬ੍ਰਾਹਮਣਵਾਦੀਆਂ ਨੇ ਅੱਗੋਂ ਸਾਨੂੰ ਸਿੱਖਾਂ ਨਾਲ ਟਕਰਾਉਣ ਦੇ ਲਈ ਜਿਹੜਾ ਇਹ ਸਾਰੀ ਖੇਡ ਖੇਡ ਰਹੇ ਨੇ ਜੀ। ਔਰ ਆमिर नाजीर कहते बेस्ट फ्रेंड पाकिस्तान एंड खालिस्तान। और फिर इस तरह सुखदीप सोहिता जी कहते जे इंडिया USA दे कह लग जाए फिर तो सिख मसला पै जाएगा बैग च, जे इंडिया कह ना लगे फिर सिखां दे हक च होवेगा। इंडिया राइट नो तकड़ी दे दोनों पासे बैठे ने, नुकसान भी दोनों तरफे तो है। ਹਾਂ ਨਹੀਂ ਬਿਲਕੁਲ। ਅਮਰੀਕਾ ਵੀ ਇੰਪੇਸ਼ੈਂਟ ਹੈ ਇਸ ਵੇਲੇ ਇੰਡੀਆ ਨਾਲ, ਯੂਕਰੇਨ ਮੁੱਦੇ ਤੇ ਵੀ ਔਰ ਅਦਰਵਾਈਜ਼ ਵੀ। ਲੈਟ ਵੀ ਸੀ ਕਿੱਧਰ ਨੂੰ ਇਹ ਤਕੜੀ ਦਾ ਭਾਰ ਕਿੱਧਰ ਨੂੰ ਝੁਕਦਾ। ਸਿੰਘ ਨਵਜੋਤ ਖਾਲਸਾ ਜ਼ਿੰਦਾਬਾਦ ਕਹਿੰਦੇ, ਗੁਰਮੁਖ ਸਿੰਘ ਜੀ TV 84 ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਫਿਰ ਉਹਨਾਂ ਕਿਹਾ ਕਿ USA ਮੀਡੀਆ ਨੂੰ ਵੇਖਦੇ ਵਿਖਾਓ ਪੰਜਾਬ ਖਾਲਸਾਨ। ਔਰ ਬਲਵਿੰਦਰ ਸਿੰਘ ਕਹਿੰਦੇ ਨੇ ਇੱਧਰ ਉੱਧਰ ਦੀ ਹੁਣ ਛੱਡ ਦਿਓ ਗੱਲ ਮਿੱਤਰੋ, ਖਾਲਿਸਤਾਨ ਹਰ ਇੱਕ ਮਸਲੇ ਦਾ ਹੱਲ ਮਿੱਤਰੋ। ਔਰ ਫਿਰ ਕਹਿੰਦੇ ਪੰਜਾਬ ਅਤੇ ਪੰਜਾਬੀਆਂ ਦੇ ਹਰ ਇੱਕ ਮਸਲੇ ਦਾ ਹੱਲ ਆਜ਼ਾਦੀ, ਖਾਲਸਾ ਜ਼ਿੰਦਾਬਾਦ। ਗੁਰਮੁਖ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਫਿਰ ਬਲਵਿੰਦਰ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਅਜਵਿੰਦਰ ਸਿੰਘ ਸੋਧਾ ਜੀ ਕਹਿੰਦੇ ਨੇ ਕਿ ਕਿਉਂਕਿ ਭਾਰਤੀ ਏਜੰਸੀਆਂ ਦਾ ਮੰਨਣਾ ਕਿ ਉੱਤੋਂ ਜੋ ਮਰਜ਼ੀ ਦਿਖਾਵਾ ਕਰਨ, ਵਿਦੇਸ਼ੀ ਸਰਕਾਰਾਂ ਇਹ ਦਿਖਾਵਾ ਵੀ ਸਾਡੇ ਨਾਲ ਕਿਸੇ ਵਪਾਰਕ ਸੰਧੀ ਤੋਂ ਵੱਧ ਕੁਝ ਨਹੀਂ ਹੋਵੇਗਾ। ਇੱਕ ਅਧਿਕਾਰੀ ਨੇ ਤਾਂ ਇੱਥੋਂ ਤੱਕ ਆਖਿਆ ਕਿ ਅਸੀਂ ਇਹ ਕੰਮ ਪਿੱਛੇ ਜੇ ਕਰ ਚੁੱਕੇ ਹਾਂ। ਹਾਂ, ਕਿਉਂਕਿ ਅਲਟੀਮੇਟਲੀ ਵਪਾਰ ਪ੍ਰਵੇਲ ਕਰਦਾ ਹੈ, ਇਸ ਲਈ ਹਰ ਚੀਜ਼ ਕੀਪਿੰਗ ਦਾ ਫਿੰਗਰਸ ਕ੍ਰਾਸਡ। ਔਰ ਆमिर ਨਾਜੀਰ ਪਾਕਿਸਤਾਨ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਸੰਦਾ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। और इसी तरह आमिर नाजीर जी कहते 2 साल में खालिस्तान दुनिया के नक्शे पर मौजूद होगा इंशाअल्लाह। नाज़र साहब बहुत शुक्रिया, और तुसी ठीक किया कि भाई ये हुए। और पर मैनू ये लगता कि भी जियोपोलिटिकल हालात फेवर च ने, पर कौमां दी जिंदगी च हर पल अहमियत वाला हुंदा है। किवें असीं ਇਸ ਨੂੰ ਆਪਣੇ ਮੰਤਕੀ ਅੰਜਾਮ ਤੱਕ ਲਿਜਾਵਾਂਗੇ
ਵੈਸਟਰਨ ਪਾਵਰਸ ਦਾ ਕੀ ਇੰਟਰਸਟ ਹੋਏਗਾ। ਲੇਕਿਨ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ। ਬਿਲਕੁਲ। ਨਿਹੰਗ ਸਿੰਘ ਜੀ ਕਹਿੰਦੇ ਨੇ ਮੋਦੀ ਦਾ ਮੂੰਹ ਤੋਂ ਹੁਣ ਨਹੀਂ ਮੱਖੀ ਉੱਡਦੀ, ਪਤਾ ਨਹੀਂ ਕੀ। ਹਾਂ ਨਹੀਂ ਹੁਣ ਨਹੀਂ ਮੱਕੀ ਉੱਡਦੀ, ਠੀਕ ਹੈ ਜੀ। ਔਰ ਇਸੇ ਤਰ੍ਹਾਂ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਫਤਿਹ ਬੁਲਾਉਂਦੇ ਨੇ। ਧਰਮ ਸਿੰਘ ਜੀ ਵੀ ਫਤਿਹ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਰਣਬੀਰ ਸਿੰਘ ਜੀ ਵੀ ਕਹਿੰਦੇ ਨੇ ਕਿ ਵਾਹਿਗੁਰੂ ਚੜ੍ਹਦੀ ਕਲਾ ਰੱਖਣ। ਕਰਮਜੀਤ ਸਿੰਘ ਨੇ ਪੰਜਾਬ ਭਾਜਪਾ ਦੇ ਸੀਟ ਨਾ ਜਿੱਤਣ ਤੇ ਸਿੱਖਾਂ ਨੂੰ ਖੁਸ਼ ਨਹੀਂ ਸਗੋਂ ਸੋਚਣਾ ਚਾਹੀਦਾ, ਕਿਉਂਕਿ ਉਹਨਾਂ ਦੀ ਵੋਟ ਪ੍ਰਤੀਸ਼ਤ ਵਧੀ ਹੈ ਤੇ ਵਧੇਗੀ, ਕਿਉਂਕਿ ਸਿੱਖ ਵੋਟ ਬਹੁਤ ਤੇਜ਼ੀ ਨਾਲ ਘਟ ਰਹੀ ਹੈ, ਖਾਸ ਕਰਕੇ ਪਿੰਡਾਂ 'ਚ, ਪਰ ਕੋਈ ਵੀ ਨਹੀਂ ਬੋਲਦਾ। ਕਰਮਜੀਤ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਿਹਾ। ਅਸੀਂ ਆਲਰੇਡੀ ਆਪਣੇ ਐਨਾਲਿਸਿਸ ਦੇ ਵਿੱਚ ਜਦੋਂ ਬੀਜੇਪੀ ਨੇ ਕੀ ਕੀਤਾ ਉਸ ਚੀਜ਼ ਦਾ ਜ਼ਿਕਰ ਕੀਤਾ ਹੈ। ਅਜਿੰਦਰ ਸਿੰਘ ਸੋਦਾ ਕਹਿੰਦੇ ਮੇਰੇ ਪਿਆਰੇ ਖਾਲਸਾਨੀ ਗੁਰਫਤਿਹ ਪਿਆਰਿਓ। ਇਸੇ ਤਰ੍ਹਾਂ ਪੰਜਾਬ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ। ਕੁਲਦੀਪ ਕੌਰ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਫਿਰ ਇਸੇ ਤਰ੍ਹਾਂ ਟੋਨੀ ਸਿੰਘ ਖਾਲਸਾ ਜ਼ਿੰਦਾਬਾਦ। ਮੀਰ ਫਵਾਦ ਜੀ ਕਹਿੰਦੇ ਸਤਿ ਸ਼੍ਰੀ ਅਕਾਲ, अस्सलाम वालेकुम sir, will Amritpal Singh and E.R. Rashid now be released from jail? One BJP minister said that we can dismiss their membership in parliament. ਮੀਰ ਫਵਾਦ ਸਾਹਿਬ, ਪਹਿਲਾਂ ਤਾਂ ਮੈਂ ਦੱਸ ਦਿਆਂ ਕਿ ਤੁਹਾਡੀ ਲਿਖੀ ਚਿੱਠੀ ਵੀ ਮੈਨੂੰ ਮਿਲੀ ਹੈ, ਜਿਹੜੀ ਕਿ ਸਾਡੀ ਈਮੇਲ ਬਲੌਕ ਕੀਤੀ ਹੋਈ ਸੀ। ਬਹੁਤ ਬਹੁਤ ਸ਼ੁਕਰੀਆ। ਦੇਖੋ ਇਹ ਵੀ ਆਰ ਕੀਪਿੰਗ ਦਾ ਫਿੰਗਰਸ ਕ੍ਰੋਸਡ, ਕਿਉਂਕਿ ਜਿੱਥੇ ਲੀਗਲ ਐਕਸਪਰਟਸ ਨੇ ਉਹ ਇਹ ਕਹਿੰਦੇ ਨੇ ਕਿ ਵੀ ਜਿਹੜਾ ਇਲੈਕਟ ਹੋਇਆ ਉਹਨੂੰ ਸਹੁੰ ਚੁਕਾਉਣੀ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। ਸੋ ਇਹ ਪਾਰਟ ਤਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਆਲਰੇਡੀ ਅੰਮ੍ਰਿਤਪਾਲ ਸਿੰਘ ਨੇ ਵੀ ਮੂਵ ਕੀਤੀ ਹੈ ਐਪਲੀਕੇਸ਼ਨ, ਇੰਜੀਨੀਅਰ ਰਸ਼ੀਦ ਨੇ ਵੀ ਕੀਤੀ ਹੋਏਗੀ। ਸੋ ਇਹ ਪੋਸੀਬਲ ਇਸ ਦੀ ਹੈ ਪੋਸੀਬਿਲਿਟੀ ਕਿ ਵੀ ਉਹਨਾਂ ਨੂੰ ਸਹੁੰ ਤਾਂ ਚੁਕਾਈ ਜਾਏਗੀ, ਪਰ ਲੇਟਰ ਔਨ ਕਿਉਂਕਿ ਆਲਰੇਡੀ 3-4 ਸਾਲ ਤੋਂ ਇੰਜੀਨੀਅਰ ਰਸ਼ੀਦ ਔਰ ਉਹਨਾਂ ਦੇ ਉੱਤੇ ਕੇਸ, ਔਰ ਜੇ ਤੁਸੀਂ ਇਹਨਾਂ ਦਾ ਉਹ ਲਾਅ ਕਿ ਜਿਹਦੇ 'ਚ 2 ਸਾਲ ਦੀ ਸਜ਼ਾ ਹੋਏ ਉਦੋਂ ਮੈਂਬਰਸ਼ਿਪ ਕੈਂਸਲ ਹੋ ਜਾਂਦੀ ਹੈ। ਸੋ ਇਹ ਉਹਨਾਂ ਟਰਾਇਲਸ ਨੂੰ ਵੀ ਫਾਸਟ ਕਰ ਸਕਦੇ ਨੇ। ਅੰਮ੍ਰਿਤਪਾਲ ਦੇ ਮਾਮਲੇ 'ਚ ਵੀ 13-14 ਮੁਕੱਦਮੇ ਨੇ ਜਿਨ੍ਹਾਂ 'ਚ ਇੱਕ ਅਜਨਾੜੇ ਥਾਣੇ ਤੇ ਹਮਲੇ ਦਾ ਜਿਹਦੇ 'ਚ 2 ਸਾਲ ਤੋਂ ਜ਼ਿਆਦਾ ਸਜ਼ਾ ਦੇ ਸਕਦੇ ਨੇ। ਸੋ ਇਹ ਡਿਪੈਂਡ ਕਰੇਗਾ, ਪਰ ਮੈਨੂੰ ਲੱਗਦਾ ਵੀ ਸਹੁੰ ਚੁਕਾਉਣੀ ਜਿਹੜੀ ਹੈ ਉਹ ਉਹਨਾਂ ਦੀ ਕਨਸਟੀਟਿਊਸ਼ਨਲ ਡਿਊਟੀ ਹੋਏਗੀ। ਜੀ। ਇਕਬਾਲ ਸਿੰਘ ਔਰ ਜਤਿੰਦਰ ਸਿੰਘ ਜੀ, ਸੋਹਨ ਮਾਇਲ ਜੀ, ਇੰਦਰਜੀਤ ਸੰਧੂ ਜੀ, ਪਰਮਿੰਦਰ ਜੀ। ਇਕਬਾਲ ਸਿੰਘ ਕਹਿੰਦੇ ਨੇ ਕਿ ਡਾਕਟਰ ਸਾਹਿਬ ਇੰਜੀਨੀਅਰ ਰਸ਼ੀਦ ਇਜ਼ MP ਫਰੋਮ ਮਾਈ ਕੰਸਟੀਟਿਊਂਸੀ ਐਂਡ ਨਾਟ ਓਨਲੀ ਮੁਸਲਿਮ ਬਟ Sikhs of Kashmir has also supported him wholeheartedly. He is in the true spirit a rebel. ਉਹ ਬਿਲਕੁਲ ਔਰ ਇਹਦੇ 'ਚ ਇਹੀ ਸ਼ੱਕ ਨਹੀਂ, ਮੈਨੂੰ ਹਾਲਾਂਕਿ ਇਨਸਾਈਡ ਥੋੜੀ ਜਾਣਕਾਰੀ ਸੀ ਕਿ ਅਫਜ਼ਲ ਗੁਰੂ ਜਿਨ੍ਹਾਂ ਨੂੰ ਝੂਠਾ ਫਸਾ ਕੇ ਫਾਂਸੀ ਦਿੱਤੀ ਗਈ ਪਾਰਲੀਮੈਂਟ ਪਾਰਟ, ਈਵਨ ਆਪਣੇ ਕਿਉਂਕਿ ਤਿਹਾੜ ਜੇਲ੍ਹ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਔਰ ਦੂਸਰੇ ਸਿੱਖ ਐਕਟਿਵਿਸਟ ਵੀ ਸੀ। ਸੋ ਬਹੁਤ ਜ਼ਿਆਦਾ ਕਲੋਜ਼ਨੈਸ ਉਹਨਾਂ ਦੀ ਹੋਈ ਔਰ ਉਹ ਡਿਸਕਸ ਵੀ ਕਰਦੇ ਸੀ ਕਿ ਭਾਈ ਕਿਵੇਂ ਸਾਨੂੰ ਦੋਨਾਂ ਕੌਮਾਂ ਨੂੰ, ਦੋਨਾਂ ਸੂਬਿਆਂ ਨੂੰ ਕਿਵੇਂ ਬਰਬਾਦ ਕੀਤਾ ਜਾ ਰਿਹਾ। ਸੋ ਮੈਂ ਸਮਝਦਾ ਵੀ ਜਿਹੜਾ ਵੀ ਟਰੂ ਪੈਟਰੀਓਟਿਕ ਖਾਲਿਸਤਾਨੀ ਹੈ, ਟਰੂ ਪੈਟਰੀਓਟਿਕ ਕਸ਼ਮੀਰੀ ਹੈ, ਉਹਨੂੰ ਇਹ ਨਜ਼ਰ ਆਉਂਦਾ ਹੈ ਕਿ ਭਾਈ ਸਾਡੇ ਜਿਹੜੇ ਨੇ ਜ਼ੁਲਮ ਕਰਨ ਵਾਲਾ ਦੁਸ਼ਮਣ ਸਾਡਾ ਇੱਕ ਹੈ ਔਰ ਅਲਟੀਮੇਟਲੀ ਸਾਡਾ ਨਿਸ਼ਾਨਾ ਸਾਂਝਾ ਹੈ ਔਰ ਆਜ਼ਾਦੀ ਤੋਂ ਬਿਨਾਂ ਸਾਡੇ ਕੋਲ ਕੋਈ ਹੱਲ ਨਹੀਂ ਹੈ। ਬਲਵਿੰਦਰ ਚੱਠਾ ਜੀ ਸਾਨੂੰ ਡਾਕਟਰ ਸਾਹਿਬ ਅਤੇ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿਸ ਯੂ ਐਟ ਕੈਪੀਟਲ ਹਿੱਲ ਫॉर ਡਾਕਟਰ ਸਾਹਿਬ ਜੀ। ਚੱਠਾ ਸਾਹਿਬ, ਜੇ ਮੈਂ ਆ ਜਾਂਦਾ ਫਿਰ ਹੁਣ ਤੁਸੀਂ ਐਵੇਂ ਨਾਂ ਲਿਖਦੇ, ਅਸੀਂ ਪੜ੍ਹ ਨਾ ਰਹੇ ਹੁੰਦੇ, ਕਿਉਂਕਿ ਆਲਰੇਡੀ ਮੈਂ ਟੋਰਾਂਟੋ ਫੇਰੀ ਵੇੜੇ ਐਬਸੈਂਸ ਕੀਤੀ, ਹੁਣ ਫੇਰ ਜਿਹੜਾ ਕੈਲੀਫੋਰਨੀਆ ਔਰ ਕੈਨੇਡਾ ਸਰੀ ਦਾ। ਸੋ ਮੈਨੂੰ ਇਹ ਲੱਗਾ ਕਿ ਬਈ ਤੁਸੀਂ ਬੈਠੇ ਹੋ, ਹੋਰ ਵੀ ਵੀਰ ਨੇ, ਹੋ ਜਾਏਗਾ। ਸੋ ਮੈਂ ਵੀ ਮਿਸ ਕਰਦਾ, ਇਹ ਨਹੀਂ ਹੈ, ਪਰ ਕਈ ਚੀਜ਼ਾਂ ਦਾ ਇੱਕੋ ਵੇਲੇ ਧਿਆਨ ਰੱਖਣਾ ਪੈਂਦਾ ਹੈ ਜੀ। ਜਸਵੀਰ ਬਰਾੜ ਜੀ ਫਤਿਹ ਬੁਲਾਉਂਦੇ। ਹਰਮਨ ਪੰਨੂ ਜੀ ਪੰਜਾਬ ਹਾਲ ਖਾਲਸਤਾਨ। ਰਿਸ਼ੀ ਭਾਰਤਵਾਜ ਜੀ ਕਹਿੰਦੇ ਸਤਿ ਸ਼੍ਰੀ ਅਕਾਲ। ਅਮਰਜੀਤ, I was talking about Didar Singh bans yesterday, and yes, Jagjit Singh Chauhan did give up the idea of Khalistan in the later years of his life. Was talking about autonomy. ਰਿਸ਼ੀ ਭਾਰਤਵਾਜ ਜੀ ਸ਼ੁਕਰੀਆ, ਤੁਸੀਂ ਫਿਰ ਜਿਹੜਾ ਉਹ ਆਪਣਾ ਕਮੈਂਟ ਕੀਤਾ ਹੈ। ਠੀਕ ਹੈ, ਤੁਸੀਂ ਬੈਂਸ ਕਿਹਾ ਸੀ, ਦੀਦਾਰ ਸਿੰਘ ਬੈਂਸ ਉਹ ਕਦੇ ਵੀ ਕੋਈ ਇੰਟਰਨੈਸ਼ਨਲ ਲੈਵਲ ਦੇ ਨਹੀਂ, ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਰਹਿਣ ਸਹਿਣ ਸੀ ਔਰ ਕਦੇ ਵੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਜੀ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ। ਜਗਜੀਤ ਸਿੰਘ ਚੌਹਾਨ, ਜਿਵੇਂ ਮੈਂ ਕਿਹਾ, ਉਹਨਾਂ ਨੇ ਭਾਵੇਂ ਉਮਰ ਦੇ ਅਖੀਰਲੇ ਪੜਾਅ 'ਚ
ਜਿਹੜਾ ਹੈ ਉਹ ਵਾਪਸ ਜਾਣ ਦਾ ਫੈਸਲਾ ਕੀਤਾ ਪਰ ਤੁਸੀਂ ਉਹਨਾਂ ਦੀ ਕੋਈ ਸਟੇਟਮੈਂਟ ਦਿਖਾ ਦਿਓ ਜਿਹਦੇ 'ਚ ਉਹਨਾਂ ਨੇ ਕਿਹਾ ਹੋਏ ਕਿ ਖਾਲਿਸਤਾਨ ਤੋਂ ਬਿਨਾਂ ਹੁਣ ਅਸੀਂ ਆਟੋਨਮੀ ਦੇ ਨਾਲ ਗੁਜ਼ਾਰਾ ਕਰ ਸਕਦੇ ਹਾਂ। ਸੋ ਸ਼ੁਕਰੀਆ, ਤੁਸੀਂ ਆਉਂਦੇ ਹੋ ਔਰ ਤੁਸੀਂ ਸ਼ਾਇਸਤਗੀ ਦੇ ਅੰਦਾਜ਼ ਦੇ ਵਿੱਚ ਗੱਲ ਕਰਦੇ ਹੋ, ਪਰ ਅਸੀਂ ਓਪਨ ਹੈ ਕਿਸੇ ਵੀ ਡਿਬੇਟ ਔਰ ਡਿਸਕਸ਼ਨ ਲਈ। ਇਹਨਾਂ ਦੀ ਕੋਈ ਸਟੇਟਮੈਂਟ ਡਾਕਟਰ ਚੌਹਾਨ ਦੀ ਦਿਖਾ ਦਿਓ, ਤੁਹਾਡੇ ਕੋਲ ਹੋਏਗੀ, ਉਹਨੂੰ ਸਕੈਨ ਕਰਕੇ ਪਾ ਦਿਓ ਕਿ ਭਾਈ ਜਿਹਦੇ 'ਚ ਉਹਨਾਂ ਨੇ ਕਿਹਾ ਹੋਏ ਵੀ ਅਸੀਂ ਖਾਲਿਸਤਾਨ ਨਹੀਂ ਚਾਹੁੰਦੇ। ਔਰ ਨਿਹੰਗ ਸਿੰਘ ਜੀ ਜਵਾਬ ਦਿੰਦੇ, ਰਿਸ਼ੀ ਭਈਆ ਯੂ ਆਰ ਲਿਸਨਿੰਗ ਦਾ ਦਿਸ ਸੈਗਮੈਂਟ ਸੋ ਦਿਸ ਇਜ਼ ਦਾ ਆਨਸਰ ਆਫ ਯੂਰ ਕੁਐਸਚਨ ਸੋ ਲੀਵ ਦਿਸ ਨਾਓ। ਨਹੀਂ, ਚਲੋ ਅਸੀਂ ਵੈਲਕਮ ਕਰਦੇ ਹਾਂ ਕਿਉਂਕਿ ਕੋਈ ਵੀ ਇੰਟੈਲੈਕਚੁਅਲ ਡਿਸਕਸ਼ਨ ਭਾਵੇਂ ਵਿਰੋਧ 'ਚੋਂ ਵੀ ਆਏ ਉਹਨੂੰ ਅਸੀਂ ਵੈਲਕਮ ਕਰਦੇ ਹਾਂ। और सिंह गर्चा जी, अमरजीत सानी जी, चरणजीत रंधावा जी, सुखजीवन बच्चू जी, जसकीरत सिंह जी, दविंदर संधू जी, लखविंदर सिंह औलख जी, गुरप्रीत कौर जी, सब का बहुत बहुत शुक्रिया। सो अपने व्यूअर्स को लैने इजाजत। व्यूअर्स सारे प्रोग्राम का समा इत्थे मुकदा। तुसीं अपनी राय ते सुझाव सानूं भेजना भुल्लना साडे इस पते ते SOS@TV84.TV ते असीं अपना प्रोग्राम लैके फिर दोबारा तुहाडे रूबरू होवांगे। तद तक ले मैनूं ते अपने डॉक्टर सानूं आग्या दिओ। देखदे रहो TV84 बुला दिओ फतेह। वाहिगुरू जी का खालसा, वाहिगुरू जी की फतेह। रब राखा।